ਅਸਲਾਮ ਅਲੈਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਜਿਹੜੇ ਜੈਲੀ ਕਿਸਮ ਦੇ ਹਮਦਰਦ ਲੋਕ ਹੁੰਦੇ ਨੇ। ਵੈਸੇ ਤਾਂ ਤੁਹਾਡੀ ਜ਼ਿੰਦਗੀ 'ਚ ਵਾਕਈ ਸੱਚੇ ਹਮਦਰਦ ਲੋਕ ਵੀ ਹੁੰਦੇ ਨੇ, ਲੇਕਿਨ ਬਹੁਤ ਸਾਰਾ ਲੋਕ ਜਿਹੜੇ ਹੁੰਦੇ ਨੇ ਉਹ ਜੈਲੀ ਕਿਸਮ ਦੇ ਹਮਦਰਦ ਹੁੰਦੇ ਨੇ। ਤੇ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਤੁਹਾਡੇ ਇਰਦ ਗਿਰਦ ਜਿਹੜੇ ਲੋਕ ਨੇ ਉਹ ਜਾਲੀ ਹਮਦਰਦ ਨੇ ਜਾਂ ਸੱਚੇ ਹਮਦਰਦ ਨੇ? ਮੈਂ ਤਿੰਨ ਨਫਸਿਆਤੀ ਨਿਸ਼ਾਨੀਆਂ ਦੱਸਾਂਗਾ ਜਿਹੜੇ ਜੈਲੀ ਹਮਦਰਦ ਲੋਕਾਂ 'ਚ ਹੁੰਦੀਆਂ ਨੇ। ਨੰਬਰ 1, ਉਹਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਹਮਦਰਦੀ ਹੈ ਨਾ, ਉਹ ਸਿਰਫ ਅਲਫਾਜ਼ ਤੱਕ ਹੁੰਦੀ ਹੈ, ਅਮਲ 'ਚ ਨਜ਼ਰ ਨਹੀਂ ਆਏਗੀ। ਜਿਵੇਂ ਆਣਗੇ, ਤੁਹਾਨੂੰ ਕੋਈ ਤਕਲੀਫ ਹੋਈ ਹੈ, ਦੁੱਖ ਹੋਇਆ ਜੀ, ਬੜਾ ਦੁੱਖ ਹੋਇਆ, ਬਹੁਤ ਅਫਸੋਸ ਹੋਇਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਅਗਰ ਵਾਕਈ ਤੁਹਾਨੂੰ ਉਸ ਟਾਈਮ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਤੁਹਾਡੀ ਇਮਦਾਦ ਨਹੀਂ ਕਰਨਗੇ, ਲਫ਼ਜ਼ਾਂ ਤੱਕ ਉਹਨਾਂ ਦੀ ਹਮਦਰਦੀ ਹੋਏਗੀ। ਨੰਬਰ 1 ਨਿਸ਼ਾਨੀ ਹੈ। ਦੂਸਰੀ ਨਿਸ਼ਾਨੀ ਉਹਨਾਂ ਦੀ ਇਹ ਹੁੰਦੀ ਹੈ ਕਿ ਜਦੋਂ ਵੀ ਤੁਹਾਡੇ ਵਾਸਤੇ ਕੋਈ ਹਮਦਰਦੀ ਸ਼ੋਅ ਕਰਨ ਆਉਣਗੇ ਨਾ, ਉਸ ਸਿਚੁਏਸ਼ਨ ਦੇ ਵਿੱਚ ਸਾਰਾ ਫੋਕਸ ਉਹਨਾਂ ਦਾ ਆਪਣੇ ਤੇ ਹੁੰਦਾ। ਮੈਨੂੰ ਐਕਸਪਲੇਨ ਕਰ ਦੇਣਾ ਥੋੜਾ ਜਿਹਾ ਕਿ ਫਰਜ਼ ਕਰੋ ਤੁਹਾਨੂੰ ਕੋਈ ਦੁੱਖ ਤਕਲੀਫ ਹੋਇਆ ਤੇ ਉਹ ਇਨਸਾਨ ਤੁਹਾਨੂੰ ਪੁੱਛਣ ਆਇਆ ਤੇ ਉਹ ਆਪਣੀ ਸਟੋਰੀ ਸ਼ੁਰੂ ਕਰ ਲਏਗਾ। ਮੈਂ ਵੀ 4 ਦਿਨ ਤੋਂ ਬਿਮਾਰ ਸੀ, ਇੰਜ ਹੋ ਗਿਆ, ਫਿਰ ਉੱਥੇ ਜਾਣਾ ਪੈ ਗਿਆ, ਨਾਲ ਤੁਹਾਡੀ ਭਾਬੀ ਦੀ ਵੀ ਤਬੀਅਤ ਖਰਾਬ ਹੋ ਗਈ, ਬੱਚੇ ਵੀ ਬਿਮਾਰ ਸੀ ਸਾਰੇ। ਯਾਨੀ ਕਿ ਉਹਦਾ ਫੋਕਸ ਜਿਹੜਾ ਹੋਏਗਾ ਨਾ, ਉਹ ਆਪਣੇ ਤੇ ਹੀ ਆ ਜਾਏਗਾ। ਉਹ ਹੈਲਪ ਨਹੀਂ ਕੋਈ ਕਰੇਗਾ ਤੁਹਾਡੀ, ਉਹਦਾ ਸਾਰਾ ਫੋਕਸ ਉਸੇ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਤੁਹਾਡੇ ਨਾਲ ਹੈ ਨਾ, ਉਹ ਆਪਣੀ ਫੈਮਿਲੀ ਤੇ ਕਿਤੇ ਲਾ ਲਏਗਾ। ਔਰ ਨੰਬਰ ਜਿਹੜੀ ਤੀਸਰੀ ਨਿਸ਼ਾਨੀ ਨੂੰ, ਸਭ ਤੋਂ ਅਹਿਮ ਨਿਸ਼ਾਨੀ, ਕਿ ਉਹ ਜਦੋਂ ਤੁਹਾਨੂੰ ਮਿਲ ਕੇ ਜਾਏਗਾ ਨਾ, ਤੇ ਤੁਹਾਡੇ ਦਿਲ ਨੂੰ ਯਕੀਨ ਨਹੀਂ ਹੋਣਾ ਕਿ ਇਹਨੇ ਮੇਰੀ ਕੋਈ ਇਮਦਾਦ ਕਰਨੀ। ਸਭ ਤੋਂ ਵੱਡਾ ਸਾਈਨ, ਯਾਨੀ ਕਿ ਤੁਹਾਨੂੰ ਅੰਦਰੋਂ ਆਵਾਜ਼ ਨਹੀਂ ਆਏਗੀ ਕਿ ਯਾਰ ਇਹ ਬੰਦਾ ਮੇਰੇ ਕੰਮ ਆਏ ਜਾਂ ਹਮਦਰਦੀ ਕਰੇਗਾ। ਇਹ ਸਭ ਤੋਂ ਵੱਡੀ ਨਿਸ਼ਾਨੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ। ਹੋ ਸਕਿਆ ਤਾਂ ਵੀਡੀਓ ਵੀ ਬਣਾਵਾਂਗਾ। ਜਜ਼ਾਕ।